Canada won't restart its trade talks with India until Narendra Modi government cooperates with investigation into the murder of Sikh activist Hardeepsingh Nijjar in Vancouver last June. ਸਾਡੇ ਸਾਹਮਣੇ ਇਸ ਵੇਲੇ ਸਾਡਾ ਮਿਸ਼ਨ ਹੈ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਅੱਗੇ ਵਧੇ ਦਾ ਮਿਨਿਸਟਰ ਸੈਡ ਯੂ ਹੈਵ ਹਰਡ ਮੀ ਐਂਡ ਦਾ ਗਵਰਨਮੈਂਟ talk about how important it is that investigation happens given that we had a Canadian killed on Canadian soil. So we will let that happen. When asked to clarify whether she was making a direct link between the need for cooperation on this investigation and the resumption of trade talks, she said no. Hardeep Singh Nijjar killing, not ruling out probe if there is proof, Jai Shankar. ਕਹਿੰਦੀ ਮੈਂ ਤਾਂ ਕੋਈ ਦੇਖਿਆ ਹੀ ਨਹੀਂ ਹਾਂ ਜੇ ਐਵੀਡੈਂਸ ਸਾਨੂੰ ਦਿੱਤਾ ਜਾਏ ਤੇ ਅਸੀਂ ਉਹਨੂੰ ਜ਼ਰੂਰ ਪ੍ਰੂਫ ਜਿਹੜਾ ਉਹਦੇ 'ਚ ਕੋਆਪਰੇਟ ਕਰਾਂਗੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ। ਕੈਨੇਡਾ ਦੀ ਟ੍ਰੇਡ ਮਿਨਿਸਟਰ ਮੈਰੀ ਦਾ ਕਹਿਣਾ ਹੈ ਕਿ ਭਾਰਤ ਨਾਲ ਉਦੋਂ ਤੱਕ ਕੋਈ ਟ੍ਰੇਡ ਟਾਕਸ ਨਹੀਂ ਹੋ ਸਕਦੀਆਂ ਜਦੋਂ ਤੱਕ ਭਾਰਤ ਹਰਦੀਪ ਸਿੰਘ ਨਿੱਜਰ ਕਤਲ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਕੋਆਪਰੇਟ ਨਹੀਂ ਕਰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਆਫਰੀਨ ਹੈ ਜਸਟਨ ਟਰੂਡੋ ਦੀ ਹਕੂਮਤ ਨੂੰ, ਕਿਉਂਕਿ ਇਕੱਲਾ ਹੀ ਨਹੀਂ ਕਿ ਜਸਟਨ ਟਰੂਡੋ ਆਪਣੇ ਲੈਵਲ ਦੇ ਉੱਤੇ ਰਿਪੀਟਡਲੀ ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਆਟਵਾ 'ਚ ਰਿਪੋਰਟਰਸ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਜਦੋਂ ਤੱਕ ਕੋਆਪਰੇਟ ਨਹੀਂ ਕਰਦਾ ਅਸੀਂ ਜਿਹੜਾ ਹੈ ਇਸ ਗੱਲ ਨੂੰ ਦੇਖ ਰਹੇ ਹਾਂ ਵੀ ਇੰਟਰਨੈਸ਼ਨਲੀ ਇੰਡੀਆ ਨੇ ਵਿਆਨਾ ਕਨਵੈਨਸ਼ਨ ਵੀ ਵਾਇਲੇਟ ਕੀਤੀ ਹੈ, ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕੀਤਾ ਹੈ, ਕੈਨੇਡਾ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ। ਔਰ ਜਿਉਂ ਹੀ G20 ਤੋਂ ਜਿਹੜਾ ਹੈ ਉਹ ਜਸਟਨ ਟਰੂਡੋ ਵਾਪਸ ਆਏ, ਭਾਵੇਂ ਐਲਾਨ ਉਹਨਾਂ ਨੇ 18 ਸਤੰਬਰ ਨੂੰ ਕੀਤਾ ਜਿਹੜਾ G20 ਤੋਂ ਬਾਅਦ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ 'ਚ ਇੰਡੀਅਨ ਏਜੰਟਸ ਇਨਵੋਲਵਡ ਨੇ, ਪਰ ਉਹਨਾਂ ਨੇ G20 ਲਈ ਜਾਣ ਤੋਂ ਪਹਿਲਾਂ ਜਿਹੜਾ ਟ੍ਰੇਡ ਮਿਸ਼ਨ ਸੀ ਉਹ ਵੀ ਕੈਂਸਲ ਕਰ ਦਿੱਤਾ ਸੀ। ਤੇ ਜਿਹੜੀਆਂ ਟ੍ਰੇਡ ਨੈਗੋਸ਼ੀਏਸ਼ਨਸ ਭਾਰਤ ਨਾਲ ਪਿਛਲੇ 13 ਮਹੀਨੇ ਤੋਂ ਚੱਲ ਰਹੀਆਂ ਸੀ, ਜਿਨ੍ਹਾਂ ਬਾਰੇ ਅਜੇ ਕੁਛ ਮਹੀਨੇ ਪਹਿਲਾਂ ਕਿਹਾ ਗਿਆ ਸੀ ਕਿ ਜੀ ਇਹ ਅਬਾਊਟ ਟੂ ਬੀ ਕਲੋਜ਼ਡ ਨੇ, ਮਤਲਬ ਇੱਕ ਉਹਨਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਹੈ, ਉਹ ਫੌਰਨ ਜਿਹੜਾ ਜਸਟਨ ਟਰੂਡੋ ਨੇ ਜਦੋਂ ਆਪਣੀ ਵਿਜ਼ਿਟ ਤੋਂ ਪਹਿਲਾਂ ਇਹ ਜਿਹੜਾ ਇਸ ਨੂੰ ਕੈਂਸਲ ਕੀਤਾ ਔਰ ਬਾਅਦ ਦੇ ਵਿੱਚ ਜਿਹੜਾ ਟ੍ਰੇਡ ਮਿਸ਼ਨ ਜਾਣਾ ਸੀ ਉਸ ਨੂੰ ਵੀ ਰੋਕ ਦਿੱਤਾ ਗਿਆ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਉਸਨੇ ਇਹ ਮੈਸੇਜ ਦੇ ਦਿੱਤਾ ਸੀ ਜਸਟਨ ਟਰੂਡੋ ਨੇ, ਔਰ ਈਵਨ G20 'ਚ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਰਾਹ ਦੇ ਵਿੱਚ ਜਿੱਥੇ ਉਹਨਾਂ ਨੇ ਕੀਤੀ ਉੱਥੇ ਉਹਨਾਂ ਨੇ ਆਪਣੀ ਗੱਲ ਮਜ਼ਬੂਤੀ ਨਾਲ ਕੀਤੀ ਸੀ। ਹੁਣ ਉਹਨਾਂ ਦੀ ਇੱਕ ਮਿਨਿਸਟਰ ਹੈ ਕੈਬਨਿਟ ਦੇ ਵਿੱਚ, ਮਿਨਿਸਟਰ ਆਫ ਐਕਸਪੋਰਟ ਪ੍ਰਮੋਸ਼ਨ, ਇੰਟਰਨੈਸ਼ਨਲ ਟ੍ਰੇਡ ਐਂਡ ਇਕਨੋਮਿਕ ਡਿਵੈਲਪਮੈਂਟ ਮੇਰੀ ਨੈਗ, ਇਹ ਬੀਬੀ ਚਾਈਨੀਜ਼ ਜਾਂ ਵਿਤਨਾਮੀ ਓਰੀਜਨ ਦੀ ਲੱਗਦੀ ਹੈ। ਉਹਨੇ ਕਿਉਂਕਿ ਉਹ ਸੈਨ ਫਰਾਂਸਿਸਕੋ ਆਈ ਹੋਈ ਸੀ, ਸੈਨ ਫਰਾਂਸਿਸਕੋ ਇਹਨਾਂ ਦਾ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਚੱਲ ਰਹੀ, ਔਰ ਉਹਦੇ 'ਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਕੀ ਤੁਹਾਡਾ ਭਾਰਤ ਦੇ ਨਾਲ ਜਿਹੜਾ ਟ੍ਰੇਡ ਗੱਲਬਾਤ ਹੈ ਉਹ ਕਦੋਂ ਸ਼ੁਰੂ ਹੋਏਗੀ, ਔਰ ਜੋ ਉਹਨੇ ਕਿਹਾ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵਾਲਿਆਂ ਨੇ ਫਰੰਟ ਉਹਨੂੰ ਨਿਊਜ਼ ਲਾਈ ਹੈ, ਕੈਨੇਡਾ ਇੰਡੀਆ ਟ੍ਰੇਡ ਟਾਕਸ ਵੋਂਟ ਰਿਜ਼ਿਊਮ ਅੰਟਿਲ ਇੰਡੀਆ ਕੋਆਪਰੇਟਸ ਵਿਦ ਨਿੱਜਰ ਇਨਵੈਸਟੀਗੇਸ਼ਨ। ਉਹਨੇ ਮਿਨਿਸਟਰ ਦਾ ਹੈ ਕਿ ਵੀ ਉਹਨੇ ਕਿਹਾ ਬਿਲਕੁਲ ਜਦੋਂ ਤੱਕ ਨਿੱਜਰ ਦੀ ਮਰਡਰ ਇਨਵੈਸਟੀਗੇਸ਼ਨ 'ਚ ਭਾਰਤ ਕੋਆਪਰੇਟ ਨਹੀਂ ਕਰਦਾ ਇਹ ਸ਼ੁਰੂ ਨਹੀਂ ਹੋਣਗੀਆਂ। ਔਰ ਇਹਦੇ 'ਤੇ ਉਹਨਾਂ ਦੀ ਬਿਲਕੁਲ ਜਿਹੜੀ ਕਲੀਅਰ ਲਾਈਨ ਹੈ, ਉਹਨਾਂ ਨੇ ਕਿਹਾ ਕੈਨੇਡਾ ਵੋਂਟ ਰੀਸਟਾਰਟ ਇਟਸ ਟ੍ਰੇਡ ਟਾਕਸ ਵਿਦ ਇੰਡੀਆ until Narendra Modi government cooperates with investigation into the murder of Sikh activist Hardeep Singh Nijjar in Vancouver last June. In a media interaction at the Asia Pacific Economic Cooperation Summit in San Francisco, a reporter asked Mary whether there was a path back to resuming trade talks between the two countries, ਕਿ ਕੀ ਕੋਈ ਤਰੀਕਾ ਹੈ ਵੀ ਬੈਕ ਦੇ ਉੱਤੇ ਦੋਨਾਂ ਮੁਲਕਾਂ ਦੀਆਂ ਟ੍ਰੇਡ ਟਾਕਸ ਹੋਣ। ਰਾਈਟ ਨਾਓ, ਹੁਣ ਇਹ ਉਹਨਾਂ ਦੀ ਕੋਟ ਅਨਕੋਟ ਹੈ, ਰਾਈਟ ਨਾਓ the focus for Canada
is to let the work of investigation proceed. ਸਾਡੇ ਸਾਹਮਣੇ ਇਸ ਵੇਲੇ ਸਾਡਾ ਮਿਸ਼ਨ ਹੈ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਅੱਗੇ ਵਧੇ। ਦਾ ਮਿਨਿਸਟਰ said, you have heard me and the government talk about how important it is that investigation happens given that we had a Canadian killed on Canadian soil. So we will let that happen. ਇਹ ਬੜੀ ਮਜ਼ਬੂਤ ਗੱਲ। ਰਿਪੋਰਟਰ ਨੂੰ ਕਹਿਣਾ ਕਿ ਵੀ ਤੁਹਾਨੂੰ ਪਤਾ ਹੀ ਹੈ ਕਿ ਵੀ ਮੈਨੂੰ ਤੂੰ ਸੁਣਿਆ ਕਿ ਸਾਡੇ ਲਈ ਇਹ ਕਿੰਨੀ ਇੰਪੋਰਟੈਂਟ ਗੱਲ ਹੈ ਕਿ ਤਹਿ ਤੱਕ ਜਾਣਾ ਕਿ ਸਾਡਾ ਕੈਨੇਡੀਅਨ ਸਿਟੀਜ਼ਨ ਕੈਨੇਡੀਅਨ ਸੋਇਲ 'ਤੇ ਮਾਰਿਆ ਗਿਆ ਔਰ ਅਸੀਂ ਇਹਨੂੰ ਜਿਹੜਾ ਹੈ ਉਹ ਕਿਸੇ ਨਤੀਜੇ 'ਤੇ ਪਹੁੰਚਾਂਗੇ। ਉਹਨਾਂ ਨੇ ਕਿਹਾ ਜੀ ਠੀਕ ਹੈ ਕੈਨੇਡੀਅਨ ਬਿਜ਼ਨਸਿਸ ਕੰਟੀਨਿਊ ਟੂ ਡੂ ਬਿਜ਼ਨਸ ਇਨ ਇੰਡੀਆ ਐਂਡ ਹਰ ਜੌਬ ਐਜ਼ ਸਟੇਟ ਮਿਨਿਸਟਰੀਜ਼ ਟੂ ਮੇਕ ਸ਼ੋਰ ਦੇ ਹੈਵ ਦਾ ਸਪੋਰਟਸ ਐਂਡ ਟੂਲਸ। ਬਾਕੀ ਜਿਹੜੇ ਵਪਾਰੀ ਨੇ ਉਹ ਤਾਂ ਆਪਣਾ ਵਪਾਰ ਕਰੀ ਜਾਂਦੇ ਨੇ। ਉਹਨਾਂ ਨੂੰ ਅਸੀਂ ਜਿਹੜਾ ਵੈਨ ਆਸਕਡ ਟੂ ਕਲੈਰੀਫਾਈ whether she was making a direct link between the need for cooperation on this investigation and the resumption of trade talks, she said no. ਉਹਨੂੰ ਕਿਹਾ ਜੀ ਕੀ ਤੁਸੀਂ ਉਹਨੇ ਕਿਹਾ our focus is of course on this investigation. ਹੁਣ ਉਹ ਉਲਝਾ ਰਹੇ ਨੇ ਸਵਾਲ ਪੁੱਛ ਕੇ ਕਿ our focus is of course on this investigation, that work has to take place, she said, and for Canadian businesses just to reassure them because they expect that of their government that the tools are available to them. ਇਹ normal businesses ਉਹਨਾਂ ਨੇ ਕਿਹਾ ਜੀ ਠੀਕ ਹੈ ਉਹ ਅਸੀਂ ਸ਼ੋਰ ਕਰਦੇ ਹਾਂ ਕਿ ਵੀ ਉਹ ਪ੍ਰੋਪਰਲੀ ਚੱਲਦਾ ਰਹੇ ਔਰ ਇਹ ਜਿਹੜਾ ਇਸ ਦੇ ਚੱਲਦੇ ਆ ਮਜ਼ਬੂਤ ਲਾਈਨ। ਲੇਕਿਨ ਤੁਸੀਂ ਉਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਵੀ ਹੁੰਦਾ ਕਿ ਵੀ ਟਾਕਿੰਗ ਫਰੋਮ ਬੋਥ ਸਾਈਡਸ ਆਫ ਦਾ ਮਾਊਥ ਕਿ ਮੂੰਹ ਦੇ ਦੋਵੇਂ ਪਾਸਿਓਂ ਜਿਹੜੀ ਆ ਗੱਲ ਕੱਢਣੀ। ਅਸੀਂ ਕਈ ਵਾਰੀ ਇਸ ਨੂੰ ਜਿਹੜਾ ਉਹ ਦੋ ਮੂੰਹੇ ਸੱਪ ਵਾਲੀ ਗੱਲ ਕਰਦੇ। ਹੁਣ ਜਦੋਂ ਜਸਟਿਨ ਟਰੂਡੋ ਨੇ ਚਾਰਜ ਲਾਇਆ ਇੰਡੀਆ ਤੇ ਜਿਹੜਾ ਇੰਡੀਅਨ ਫੋਰਨ ਮਿਨਿਸਟਰੀ ਦਾ ਇਮੀਡੀਏਟ ਰਿਐਕਸ਼ਨ ਸੀ ਕਿ ਇਟ ਇਜ਼ ਐਬਸਰਡ, ਇਟ ਇਜ਼ ਨੌਨਸੈਂਸ। ਔਰ ਕਿਵੇਂ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਕਿਵੇਂ ਕਿਹਾ। ਪਰ ਹੁਣ ਤੁਸੀਂ ਔਰ ਜਿਉਂ-ਜਿਉਂ ਅਮਰੀਕਾ ਦਾ ਅਸੀਂ ਜ਼ਿਕਰ ਕੀਤਾ ਸੀ ਵੀ ਪਹਿਲਾਂ ਅਮਰੀਕਾ ਨੇ ਕਿਹਾ ਵੀ ਨਹੀਂ ਇਹ ਸਾਡੇ ਦੋਨੋਂ ਹੀ ਇੰਡੀਆ ਕੈਨੇਡਾ ਪਾਰਟਨਰ ਨੇ ਔਰ ਇਹਨਾਂ ਨੂੰ ਗੱਲਬਾਤ ਰਾਹੀਂ ਇਹਨੂੰ ਹੱਲ ਕਰ ਲੈਣਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਸ਼ੁੱਡ ਕੋਆਪਰੇਟ ਵਿਦ ਕੈਨੇਡਾ ਇਨਵੈਸਟੀਗੇਸ਼ਨ। ਇਹ ਸਾਡਾ 5 ਆਈਜ਼ ਦਾ। ਔਰ ਹੁਣ ਜਦੋਂ ਐਂਟਨੀ ਬਲਿੰਕਨ ਦਿੱਲੀ ਗਏ ਔਰ ਦਿੱਲੀ ਖਲੋ ਕੇ ਉਹਨਾਂ ਕਿਹਾ ਇੰਡੀਆ ਮਸਟ, ਤੇ ਹੁਣ ਇੰਡੀਆ ਦਾ ਜਿਹੜਾ ਇਹਨੂੰ ਐਬਸਰਡ ਔਰ ਨੌਨਸੈਂਸ ਕਹਿੰਦੇ ਸੀ ਹੁਣ ਅੱਜ ਤੁਸੀਂ ਇਹਦੀ ਖਬਰ ਦੇਖੋਗੇ ਜੈ ਸ਼ੰਕਰ ਦੀ Hardeep Singh Nijjar killing, not ruling out probe if there is proof, Jai Shankar. The External Affairs Minister categorically denied that he has seen any evidence that implicated India in the... ਕਹਿੰਦੇ ਮੈਂ ਤਾਂ ਕੋਈ ਦੇਖਿਆ ਹੀ ਨਹੀਂ ਹਾਂ ਜੇ ਐਵੀਡੈਂਸ ਸਾਨੂੰ ਦਿੱਤਾ ਜਾਏ ਤੇ ਅਸੀਂ ਉਹਨੂੰ ਜ਼ਰੂਰ ਪ੍ਰੋਬ ਜਿਹੜਾ ਉਹਦੇ 'ਚ ਕੋਆਪਰੇਟ ਕਰਾਂਗੇ। ਸੋ ਮਤਲਬ ਇਹ ਹੈ ਵੀ ਇਹ ਬੋਥ ਸਾਈਡਸ ਆਫ ਦਾ ਮਾਊਥ ਬੋਲਣ ਵਾਲੀ ਗੱਲ ਹੈ। ਪਰ ਅਮਰੀਕਾ ਜਾਂ ਦੂਸਰਾ ਕਿੰਨਾ ਕੁ ਇਸ ਸਾਰੇ 'ਚ ਅੱਗੇ ਵਧਣਗੇ ਤਾਂ ਵਕਤ ਦੱਸੇਗਾ। ਪਰ ਆਫਰੀਨ ਹੈ ਕੈਨੇਡੀਅਨ ਗੌਰਮੈਂਟ ਨੂੰ ਜਸਟਿਨ ਟਰੂਡੋ ਨੂੰ ਕਿ ਇਹਦੇ ਬਾਵਜੂਦ ਮਿਡਲ ਈਸਟ ਇਸ਼ੂ ਨੇ ਬਹੁਤ ਸਾਰੇ ਇਸ਼ੂ ਜਿਹੜੇ ਨੇ ਉਹ ਬੈਕ ਬਰਨਰ 'ਤੇ ਰੱਖ ਦਿੱਤੇ ਨੇ। ਲੇਕਿਨ ਕੈਨੇਡੀਅਨ ਗੌਰਮੈਂਟ ਦੇ ਲਈ ਉਹਨਾਂ ਦੇ ਮਿਨਿਸਟਰਸ ਲਈ ਉਹਨਾਂ ਦੀਆਂ ਏਜੰਸੀਆਂ ਲਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਹੜਾ ਉਹ ਟੌਪ ਪ੍ਰਾਇੋਰਟੀ ਹੈ ਔਰ ਅੱਜ ਦੀ ਡੇਟ ਤੱਕ ਇਸ ਮੁੱਦੇ 'ਤੇ ਉਹ ਕੋਈ ਵੀ ਜਿਹੜਾ ਉਹਨਾਂ ਨੇ ਕਮਜ਼ੋਰ ਪੱਖ ਨਹੀਂ ਦਿਖਾਇਆ। ਜੀ ਰਾਜ ਸਾਹਿਬ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।